ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੀ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-272-5200 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਬਲੇਰੋ ਨੂੰ ਲੈ ਕੇ, ਜਿਹੜੀ ਬਲੇਰੋ ਦੀ ਰਿਫਾਈਨਰੀ ਹੈਗੀ ਆ, ਉਹ ਕੈਲੀਫੋਰਨੀਆ ਨੂੰ ਛੱਡ ਕੇ ਜਾ ਰਹੀ ਆ। ਇਹ ਇੱਕ ਇਹਦਾ ਕਾਫੀ ਜਿਹੜਾ ਇਕਨੋਮਿਕ ਅਸਰ ਨਾਰਦਰਨ ਕੈਲੀਫੋਰਨੀਆ ਦੇ ਉੱਤੇ ਪਊਗਾ। ਬਲੇਰੋ ਜੋ ਬਨੇਸ਼ੀਆ ਦੇ ਵਿੱਚ ਹੈਗਾ ਆ, 2026 ਦੇ ਵਿੱਚ ਕਹਿੰਦੇ ਵੀ ਅਸੀਂ ਛੱਡ ਕੇ ਇਸ ਏਰੀਏ ਨੂੰ ਜਾ ਰਹੇ ਹਾਂ। ਆਪਾਂ ਸਾਰਿਆਂ ਨੂੰ ਪਤਾ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਐਨਵਾਇਰਮੈਂਟਲ ਲਾਜ਼ ਹੈਗੇ ਆ, ਉਹਨਾਂ ਨੂੰ ਲੈ ਕੇ ਕਾਫੀ ਜਿਹੜੀ ਸਿਚੁਏਸ਼ਨ ਰਿਫਾਈਨਰੀਜ਼ ਦੇ ਨਾਲ ਟੈਂਸ ਚੱਲ ਰਹੀ ਸੀ। ਤੇ ਕਹਿੰਦੇ ਵੀ ਬਨੇਸ਼ੀਆ ਦੇ ਮੇਅਰ ਨੇ, ਜੋ ਸਟੀਵ ਜੰਗ ਆ, ਉਹ ਕਹਿੰਦੇ ਵੀ $10 ਮਿਲੀਅਨ ਪ੍ਰੋਪਰਟੀ ਟੈਕਸ ਉਹ ਹਰ ਸਾਲ ਪੇ ਕਰਦੇ ਆ। ਸੋ ਹੁਣ ਦੇਖੋ ਵੀ ਉਸ ਸਿਟੀ ਨੂੰ ਜਿਹੜਾ $10 ਮਿਲੀਅਨ ਦਾ ਪ੍ਰੋਪਰਟੀ ਟੈਕਸ ਆਉਂਦਾ ਸੀ, ਸਿਟੀ ਦੀ ਰੋਡਸ ਦੇ ਲਈ, ਸਿਟੀ ਸਕੂਲ ਸਾਰੇ ਕਾਸੇ ਲਈ ਵਰਤ ਹੁੰਦਾ ਸੀ, ਉਹ ਸਾਰਾ ਜਿਹੜਾ ਆ ਉਹ ਖਤਮ ਹੋ ਜਾਣਾ ਹੈਗਾ ਆ। ਸੋ ਮੋਸਟ ਪ੍ਰੋਬਬਲੀ ਕਹਿੰਦੇ ਵੀ ਅਸੀਂ ਇਹ ਟੈਕਸਸ ਦੇ ਵਿੱਚ ਮੂਵ ਕਰਨ ਜਾ ਰਹੇ ਹੈਗੇ ਆ। ਜੇ ਤੁਸੀਂ ਸੈਨ ਫਰਾਂਸਿਸਕੋ, ਸੈਂਟਾ ਕਲਾਰਾ ਏਰੀਏ 'ਚ ਆ ਤਾਂ ਕਹਿੰਦੇ ਕੋਈ ਇਹਦਾ ਕੋਈ ਬਾਹਲਾ ਅਸਰ ਨਹੀਂ ਪੈਣਾ, ਪਰ ਜੋ ਬਨੇਸ਼ੀਆ ਵਾਲਾ ਏਰੀਆ ਆ, ਉੱਥੇ ਜ਼ਿਆਦਾ ਜਿਹੜਾ ਅਸਰ ਪਊਗਾ। ਓਵਰਆਲ ਜਿਹੜਾ ਆ ਗੈਸ ਦੀ ਪ੍ਰਾਈਸ ਤੇ ਵੀ ਅਸਰ ਪਊਗਾ। ਜੀ ਬਿਲਕੁਲ। ਬਨੀਸ਼ੀਆ ਦਾ ਕਾਫੀ ਵੱਡਾ ਜਿਹੜਾ ਇਹ ਪਲਾਂਟ ਆ, ਤੇ ਹਰਜੋਤ ਸਿੰਘ ਜੀ, ਅਨਇੰਪਲੋਇਮੈਂਟ ਵੀ ਉੱਥੇ ਜਿਹੜੀ ਜੇ ਬੰਦ ਹੁੰਦਾ ਹੈ ਤੇ ਉਹਦੇ ਨਾਲ ਵੱਧ ਸਕਦੀ। ਉਹ ਜਿਹੜਾ ਟਾਊਨ ਆ ਬਿਲਕੁਲ ਜਿਹੜਾ ਸਮੁੰਦਰ ਦੇ ਕੰਢੇ ਆ, ਤੇ ਉਹ ਬੰਦ ਹੋਣ ਦੇ ਨਾਲ ਫਰਕ ਤਾਂ ਜਿਹੜਾ ਪਏਗਾ। ਯਾਦ ਹੋਣਾ ਬਨੀਸ਼ੀਆ ਦੀ ਜਿਹੜੀ ਇਹ ਰਿਫਾਈਨਰੀਜ਼ ਆ, ਇੱਕ ਦੋ ਵਾਰੀ ਇਹਨਾਂ ਦੇ ਉੱਤੇ ਲਾਸੂਟ ਵੀ ਪਹਿਲਾਂ ਹੋ ਚੁੱਕੇ ਆ। ਜਿਹੜੀ ਸੂਟ ਉੱਥੋਂ ਡਿੱਗਦੀ ਰਹੀ ਆ, ਲੋਕਾਂ ਦੀ ਸਿਹਤ ਦੇ ਲੈ ਕੇ ਵੀ ਇਹਨਾਂ ਨੂੰ $multi ਮਿਲੀਅਨ ਜਿਹੜੇ ਲਾਸੂਟਸ ਆ ਉਸ ਦਾ ਸਾਹਮਣਾ ਕਰਨਾ ਪਿਆ ਹੈਗਾ ਆ। ਸੋ ਜੇ ਰਿਫਾਈਨਰੀ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਇਹ ਬੰਦ ਹੁੰਦੀ ਆ, ਤੁਸੀਂ ਦੱਸ ਹੀ ਰਹੇ ਆ ਵੀ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਥੋੜਾ ਬਹੁਤਾ ਜਿਹੜਾ ਆ ਉਹ ਅਸਰ ਸ਼ਾਇਦ ਨਾ ਪਵੇ, ਪਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਜ਼ਰੂਰ ਇੱਕ ਤੌਖਲਾ ਜਿਹੜਾ ਉਹ ਰਹੇਗਾ ਵੀ ਜੇ ਕੈਲੀਫੋਰਨੀਆ ਦੀ ਰਿਫਾਈਨਰੀ ਬੰਦ ਹੁੰਦੀ ਆ, ਅੱਗੇ ਕੈਲੀਫੋਰਨੀਆ 'ਚ ਤੇਲ ਸਭ ਤੋਂ ਜ਼ਿਆਦਾ ਮਹਿੰਗਾ ਆ, ਤੇ ਜੇ ਹੋਰ ਥਾਂ ਤੋਂ ਰਿਫਾਈਨ ਕਰਕੇ ਮੰਗਵਾਉਣਾ ਪਿਆ ਤਾਂ ਕਿਤੇ ਹੋਰ ਵੀ ਜ਼ਿਆਦਾ ਜਿਹੜਾ ਉਹ ਮਹਿੰਗਾ ਨਾ ਬਣ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਵਾਲੇ ਜਿਹੜੇ ਆ ਉਹ ਲਗਾਤਾਰ ਰਾਸ਼ਟਰਪਤੀ ਟਰੰਪ ਦੇ ਬਹੁਤ ਸਾਰੇ ਆਦੇਸ਼ਾਂ ਦੇ ਉਲਟ ਲਾਸੂਟ ਦਰਜ ਕਰ ਰਹੇ ਆ। ਹੁਣ ਕੈਲੀਫੋਰਨੀਆ ਵਾਲਿਆਂ ਨੇ ਟਰੰਪ ਹੁਣਾਂ ਦੇ ਜਿਹੜੇ ਟੈਰਿਫਸ ਨੂੰ ਲੈ ਕੇ ਵੀ ਜਿਹੜਾ ਲਾਸੂਟ ਉਸ ਦੇ ਉਲਟ ਦਰਜ ਕੀਤਾ ਹੈ। ਕੈਲੀਫੋਰਨੀਆ ਕਹਿੰਦੇ ਵੀ ਪਹਿਲਾ ਸੂਬਾ ਬਣਿਆ ਅਮਰੀਕਾ ਦੇ ਵਿੱਚ ਜਿਨ੍ਹਾਂ ਨੇ ਟਰੰਪ ਟੈਰਿਫਸ ਦੇ ਉਲਟ ਜਿਹੜਾ ਲਾਸੂਟ ਦਰਜ ਕੀਤਾ ਹੈ। ਕੈਲੀਫੋਰਨੀਆ ਆਪਣੇ ਪੱਧਰ ਦੇ ਉੱਤੇ 5ਵੀਂ ਸਭ ਤੋਂ ਵੱਡੀ ਜਿਹੜੀ ਇਕੋਨਮੀ ਆ ਉਹ ਹੈਗੀ ਆ ਦੁਨੀਆ ਦੇ ਵਿੱਚ। ਕਹਿੰਦੇ ਵੀ US ਦੀ ਹਰ ਇੱਕ ਸਟੇਟ ਦੀ ਇਕੋਨਮੀ ਤੋਂ ਇਹ ਉੱਤੇ ਜਿਹੜੀ ਉਹ ਚੱਲਦੀ ਆ, ਤੇ ਬਹੁਤ ਸਾਰੀਆਂ ਕੰਟਰੀਜ਼ ਦੇ ਨਾਲੋਂ, ਬਹੁਤ ਸਾਰੇ ਮੁਲਕਾਂ ਦੇ ਨਾਲੋਂ ਵੀ ਉਹ ਅੱਗੇ ਆ। ਜਦ ਟੈਰਿਫਸ ਕੈਨੇਡਾ, ਮੈਕਸੀਕੋ ਦੇ ਉੱਤੇ ਲੱਗ ਰਹੇ ਸੀ ਤਾਂ ਜਿਹੜੇ ਕੈਲੀਫੋਰਨੀਆ ਦਾ ਗਵਰਨਰ ਹੈ ਗੈਵਿਨ ਨਿਊਸਮ, ਉਹਨਾਂ ਨੇ ਜਿਹੜੇ ਬਿਆਨਬਾਜ਼ੀ ਇਸ ਤਰੀਕੇ ਦੀ ਜਿਹੜੀ ਕੀਤੀ ਸੀ ਕੈਨੇਡਾ ਨੂੰ ਵੀ ਭਾਈ ਤੁਸੀਂ ਇੱਥੇ ਆਓ, ਸਾਡੇ ਨਾਲ ਤੁਸੀਂ ਸਿੱਧਾ ਜਿਹੜਾ ਟ੍ਰੇਡ ਕਰੋ, ਅਸੀਂ ਤੁਹਾਡੇ ਉੱਤੇ ਕੋਈ ਟੈਰਿਫ ਜਿਹੜੇ ਆ ਉਹ ਨਹੀਂ ਲਾਵਾਂਗੇ। ਸੋ ਵਾਈਟ ਹਾਊਸ ਕਹਿ ਰਿਹਾ ਹੈ ਲਗਾਤਾਰ ਵੀ ਜਿਹੜੇ ਇੰਬੈਲੈਂਸਿਸ ਹੈਗੇ ਆ ਟੈਰਿਫਸ ਦੇ ਵਿੱਚ, ਵੀ ਜਿਹੜੇ ਦੂਜੇ ਮੁਲਕ ਅਮਰੀਕਾ ਦੇ ਉੱਤੇ ਬਹੁਤ ਜ਼ਿਆਦਾ ਟੈਰਿਫ ਲਾਉਂਦੇ ਉਹਨਾਂ ਦੇ ਉਤਪਾਦ ਦੇ ਉੱਤੇ, ਉਹਦੇ ਕਰਕੇ ਜਿਹੜਾ ਆ
ਜਿਹੜੀ ਸਿਚੁਏਸ਼ਨ ਆ, ਅਸੀਂ ਉਹਨਾਂ ਦੇ ਉੱਤੇ ਰੈਸੀਪ੍ਰੋਕਲ ਟੈਰਿਫ ਵਗੈਰਾ ਜਿਹੜੇ ਉਹ ਲਾ ਰਹੇ ਹੈਗੇ ਆ। ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਐਲੀਮੈਂਟ 82% ਦੁਨੀਆ ਦਾ ਉਹ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਜਿਹੜਾ ਉਹ ਆਉਂਦਾ ਆ। ਇਸੇ ਤਰੀਕੇ ਦੇ ਨਾਲ ਫਿਗ, ਓਲਿਵ, ਵਾਲਨਟ, ਰੇਜ਼ਨ, ਆਰਟੀਚੋਕਸ ਵੀ ਇਹ ਮੁਲਕ ਦਾ ਸਭ ਤੋਂ ਵੱਡਾ ਜਿਹੜਾ ਇਹ ਪ੍ਰੋਡਿਊਸਰ ਹੈਗਾ ਆ। ਸੋ ਨਿਊਸਮ ਨੇ ਕਿਹਾ ਵੀ ਕੈਲੀਫੋਰਨੀਆ ਦੇ ਉੱਤੇ ਇਹਨਾਂ ਟੈਰਿਫਸ ਦੇ ਕਰਕੇ ਜ਼ਿਆਦਾ ਅਸਰ ਪਊਗਾ, ਕਿਉਂਕਿ ਜਦੋਂ ਅਮਰੀਕਾ ਟੈਰਿਫ ਲਾ ਰਿਹਾ ਤੇ ਦੂਜੇ ਮੁਲਕ ਵੀ ਇਹਨਾਂ ਦੇ ਉਲਟ ਜਿਹੜੇ ਉਹ ਟੈਰਿਫ ਲਗਾ ਰਹੇ ਆ, ਜਿਹਦੇ ਕਰਕੇ ਕੈਲੀਫੋਰਨੀਆ ਦੇ ਉਤਪਾਦ ਦੇ ਉੱਤੇ ਵੱਡਾ ਅਸਰ ਪੈਣਾ ਆ ਤੇ ਸਾਡੀ ਇਕਨੋਮੀ ਨੂੰ ਜਿਹੜਾ ਇਸਨੇ ਬੈਡਲੀ ਜਿਹੜਾ ਉਹ ਇੰਪੈਕਟ ਕਰਨਾ ਆ। ਸੋ ਕਹਿੰਦੇ ਵੀ ਇਹ ਅਸੀਂ ਆਪਣੇ ਸਟੇਟ ਦਾ ਤੁਹਾਨੂੰ ਜਿਹੜਾ ਉਹ ਦੱਸ ਰਹੇ ਆ। 40 ਮਿਲੀਅਨ ਅਮਰੀਕਨਸ ਦੇ ਦਿਲ ਦੀ ਜਿਹੜੀ ਗੱਲ ਆ ਉਹ ਅਸੀਂ ਇਸ ਲਾਸੂਟ ਤੇ ਦਰਜ ਕਰਕੇ ਦਿਖਾ ਰਹੇ ਆ ਵੀ ਜਿਹੜਾ ਅਮਰੀਕਾ ਆ ਉਹ ਇਸ ਮੌਕੇ ਸਹੀ ਡਿਸੀਜਨ ਟੈਰਿਫਸ ਨੂੰ ਲੈ ਕੇ ਨਹੀਂ ਲੈ ਰਿਹਾ ਤੇ ਕੈਲੀਫੋਰਨੀਆ ਨੂੰ ਇਸ ਦਾ ਭੈੜਾ ਅਸਰ ਪਵੇਗਾ। ਕੈਲੀਫੋਰਨੀਆ ਦੇ ਇੱਕ ਡੈਡ ਨੂੰ ਜੋ ਆਪਣੀ ਡਾਟਰ ਨੂੰ ਸਕੂਲ ਛੱਡਣ ਜਾ ਰਿਹਾ ਸੀ, ਉਸ ਨੂੰ ਅਰੈਸਟ ਕੀਤਾ ਗਿਆ ਇਮੀਗ੍ਰੇਸ਼ਨ ਏਜੰਟਸ ਵੱਲੋਂ। ਉਸ ਦੀ ਜਿਹੜੀ ਵਾਈਫ ਆ, ਉਸਨੇ ਪੂਰੀ ਜਿਹੜੀ ਈਵੈਂਟ ਆ ਇਸ ਨੂੰ ਰਿਕਾਰਡ ਕੀਤਾ ਜਦੋਂ ਉਸ ਨੂੰ ਇੱਕ ਗ੍ਰੇ ਸੀਡਾਨ ਕਾਰ ਦੇ ਵਿੱਚ ਚੱਕ ਕੇ ਲੈ ਗਏ। ਸਿਕਿਉਰਿਟੀ ਕੈਮਰੇ ਦੇ ਵਿੱਚ 7:45 ਤੇ ਅਜ਼ੂਜ਼ਾ ਜੋ ਟਾਊਨ ਆ, ਸਿਟੀ ਆਫ ਅਜ਼ੂਜ਼ਾ ਕੈਲੀਫੋਰਨੀਆ ਦੇ ਵਿੱਚ, ਇਹ ਜੋ ਸਪੈਨਿਸ਼ ਮੂਲ ਦਾ ਬੰਦਾ ਉਹ ਆਪਣੀ 14 ਸਾਲਾਂ ਦੀ ਬੱਚੀ ਨੂੰ ਕਾਰ ਵਿੱਚ ਲੈ ਕੇ ਸਕੂਲ ਛੱਡਣ ਜਾ ਰਿਹਾ ਸੀ। ਚੱਲਾ ਸੀ ਜਦੋਂ ਉਹ ਕਾਰ ਦੇ ਵਿੱਚ ਐਂਟਰ ਹੋਣ ਲੱਗਾ, ਉਸ ਟਾਈਮ ਦੇ ਉੱਤੇ ਉਹਨੂੰ ਅਰੈਸਟ ਕਰ ਲਿਆ ਗਿਆ ਤੇ ਜੋ ਉਹਦੀ ਬੱਚੀ ਸੀ ਉਹ ਭੱਜੀ ਆਈ। ਉਹਨੇ ਕਿਹਾ ਵੀ ਮਮ ਮਾਈ ਡੈਡ ਸਮਵਨ ਕੌਟ ਹਿਮ, ਤੇ ਉਹਦੀ ਵਾਈਫ ਕਹਿੰਦੀ ਵੀ ਮੈਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਮੈਨੂੰ ਲੱਗਾ ਵੀ ਹੋ ਸਕਦਾ ਇਮੀਗ੍ਰੇਸ਼ਨ ਸਟੇਟਸ ਕਰਕੇ ਲੈ ਗਏ ਹੋਊਗੇ। ਤੇ ਉਹਦੀ ਜਿਹੜੀ ਵਾਈਫ ਆ, ਉਹਨੇ ਇਹ ਕਿਹਾ ਵੀ ਉਹਦਾ ਜਿਹੜਾ ਹਸਬੈਂਡ ਆ, ਉਹ ਉਸਨੇ ਇਹ ਕਿਹਾ ਵੀ ਮੈਨੂੰ ਇਮੀਗ੍ਰੇਸ਼ਨ ਵਾਲੇ ਫੜ ਕੇ ਲੈ ਚੱਲੇ ਹੈਗੇ ਆ। ਇਹ ਹਜੇ ਤੱਕ ਕਲੀਅਰ ਨਹੀਂ ਵੀ ਆਈਸ ਵਾਲਿਆਂ ਨੇ ਜਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਉਸ ਨੂੰ ਜਿਹੜਾ ਅਰੈਸਟ ਕੀਤਾ ਹੈਗਾ। NBC ਨਿਊਜ਼ ਨੇ ਕਿਹਾ ਵੀ ਅਸੀਂ ਦੋਨਾਂ ਏਜੰਸੀਆਂ ਨੂੰ ਕੰਟੈਕਟ ਕੀਤਾ ਵੀ ਕੋਈ ਵੀ ਇਨਫੋਰਮੇਸ਼ਨ ਦਿੱਤੀ ਨਹੀਂ ਗਈ। ਇਹ ਜਿਹੜਾ ਕਪਲ ਆ 21 ਸਾਲ ਪਹਿਲਾਂ ਪੇਬੁਲਾ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਆਇਆ ਸੀ ਵਾਈਫ ਦੇ ਮੁਤਾਬਕ, ਤੇ ਕਹਿੰਦੇ ਵੀ ਅਸੀਂ ਅਜ਼ੂਜ਼ਾ 'ਚ ਹੀ ਰਹਿ ਰਹੇ ਹਾਂ, ਸਾਡੇ 3 ਬੱਚੇ ਹੈਗੇ ਆ, ਇੱਕ ਗ੍ਰੈਂਡ ਚਾਈਲਡ ਵੀ ਆ, ਕਦੇ ਕੋਈ ਪ੍ਰੋਬਲਮ ਨਹੀਂ ਆਈ ਤੇ ਕੋਈ ਸਾਡੇ ਤੇ ਕਹਿੰਦੇ ਡਿਪੋਰਟੇਸ਼ਨ ਆਰਡਰ ਨਹੀਂ ਹੈਗਾ। ਸੋ ਇਹ ਸਾਨੂੰ ਪਤਾ ਨਹੀਂ ਵੀ ਕਿਉਂ ਉਹ ਜਿਹੜਾ ਮੇਰਾ ਹਸਬੈਂਡ ਆ ਉਸ ਨੂੰ ਚੱਕ ਕੇ ਲੈ ਗਏ ਹੈਗੇ। ਜੀ, ਫੈਡਰਲ ਜੱਜ ਉਹਨਾਂ ਨੇ ਅੱਜ ਆਰਡਰ ਇਸ਼ੂ ਕਰਨ ਤੋਂ ਡਿਕਲਾਈਨ ਕਰ ਦਿੱਤਾ, ਨਾ ਕਰ ਦਿੱਤਾ। ਕਹਿੰਦੇ ਵੀ ਜਿਹੜੇ ਏਲੀਅਨ ਐਨੀਮੀਜ਼ ਐਕਟ ਦੇ ਤਹਿਤ ਡੈਪੂਟੇਸ਼ਨ ਫਲਾਈਟਸ ਨੂੰ ਉਹਨਾਂ ਨੂੰ ਬਲੌਕ ਕਰਨ ਦੀ ਅਥਾਰਟੀ ਨਹੀਂ ਹੈਗੀ। ਡਿਪਾਰਟਮੈਂਟ ਆਫ ਜਸਟਿਸ ਦੇ ਲਾਇਰ ਨੇ ਕਿਹਾ ਵੀ ਕੱਲ ਤੋਂ ਯਾਨੀ ਕਿ ਸ਼ਨੀਚਰਵਾਰ ਤੋਂ ਜਿਹੜੀਆਂ ਏਲੀਅਨ ਐਨੀਮੀਜ਼ ਐਕਟ ਦੇ ਤਹਿਤ ਜਿਹੜੀਆਂ ਡੈਪੂਟੇਸ਼ਨ ਫਲਾਈਟਸ ਆ ਉਹ ਰਿਜ਼ਿਊਮ ਹੋਣਗੀਆਂ। ਸੋ ਕੱਲ ਤੋਂ ਇਹਦਾ ਮਤਲਬ ਆ ਵੀ ਹੋਰ ਵੀ ਜ਼ਿਆਦਾ ਜਿਹੜੀਆਂ ਫਲਾਈਟਸ ਜਿਹੜੇ ਗੈਂਗਸ ਦੇ ਨਾਲ ਸੰਬੰਧਿਤ ਲੋਕ ਆ ਉਹਨਾਂ ਨੂੰ ਡਿਪੋਰਟ ਕਰਨ ਦੇ ਲਈ ਅਲ ਸਲਵਾਡੋਰ ਵਾਲੇ ਇਲਾਕੇ ਦੇ ਵਿੱਚ ਘੱਲੀਆਂ ਜਾ ਸਕਦੀਆਂ ਆ। ACLU ਨੇ ਦਰਖਾਸਤ ਲਾਈ ਹੋਈ ਸੀ US ਡਿਸਟ੍ਰਿਕਟ ਜੱਜ ਜੇਮਸ ਬੋਜ਼ਬਰਗ, ਜਿਨ੍ਹਾਂ ਨੇ ਪਹਿਲੀਆਂ ਜਿਹੜੀਆਂ ਫਲਾਈਟ ਗਈਆਂ ਸੀ ਉਹਨਾਂ ਨੂੰ ਵਾਪਸ ਲਿਆਉਣ ਦੇ ਆਦੇਸ਼ ਦਿੱਤੇ ਹੋਏ ਸੀ। ਜਿਹੜੇ ਡਿਸਟ੍ਰਿਕਟ ਜੱਜ ਜੇਮਸ ਬੋਜ਼ਬਰਗ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਕੋਲ ਕੋਈ ਅਖਤਿਆਰ ਨਹੀਂ ਹੈਗਾ, ਵੀ ਉਹਨਾਂ ਦੇ ਕੋਲ ਅਥਾਰਟੀ ਨਹੀਂ ਹੈਗੀ ਵੀ ਉਹ ਨੇਸ਼ਨ ਵਾਈਡ ਇਸ ਦੇ ਉੱਤੇ ਰਿਸਟ੍ਰੇਨਿੰਗ ਆਰਡਰ ਲਾ ਸਕਣ। ਉਹਨਾਂ ਨੇ ਕਿਹਾ ਵੀ ਮੈਂ ਸਿੰਪੈਥੈਟਿਕ ਹੈਗਾ ਤੁਹਾਡੀ ਕੰਸਰਨ ਦੇ ਨਾਲ, ਜਿਹੜੀਆਂ ਡੈਪੂਟੇਸ਼ਨ ਫਲਾਈਟਸ ਕੱਲ ਤੋਂ ਰਿਜ਼ਿਊਮ ਹੋਣੀਆਂ ਆ, ਸ਼ੁਰੂ ਹੋਣੀਆਂ ਆ, ਜਿਹੜੀਆਂ ਹੋ ਸਕਦੀਆਂ ਆ, ਪਰ ਕਹਿੰਦੇ ਵੀ ਮੇਰੇ ਕੋਲ ਅਥਾਰਟੀ ਹੋਈ ਨਹੀਂ ਹੈਗੀ ਵੀ ਮੈਂ ਨੇਸ਼ਨ ਵਾਈਡ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਅਜਿਹੀਆਂ ਡੈਪੂਟੇਸ਼ਨ ਦੇ ਉੱਤੇ ਜਿਹੜਾ ਉਹ ਲਾ ਸਕਾਂ। ਟਰੰਪ ਐਡਮਿਨਿਸਟ੍ਰੇਸ਼ਨ ਪਿਛਲੇ ਮਹੀਨੇ ਤੋਂ ਇਸ ਲੀਗਲ ਬੈਟਲ ਦੇ ਵਿੱਚ ਫਸੇ ਹੋਏ ਆ। ਏਲੀਅਨ ਐਨੀਮੀਜ਼ ਐਕਟ ਦੇ ਤਹਿਤ, ਜੋ ਕਿ 1796 ਦਾ 1790s ਦਾ ਇੱਕ ਬਹੁਤ ਪੁਰਾਣਾ ਕਾਨੂੰਨ ਆ, ਜਿਸ ਦੇ ਤਹਿਤ ਲੋਕਾਂ ਨੂੰ ਬਗੈਰ ਕਿਸੇ ਸੁਣਵਾਈ ਤੋਂ ਸਿੱਧਾ ਡਿਪੋਰਟ ਕੀਤਾ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਕੱਲ ਤੋਂ ਏਲੀਅਨ ਐਨੀਮੀ ਐਕਟ ਦੇ ਤਹਿਤ ਡੈਪੂਟੇਸ਼ਨਸ ਫਲਾਈਟ ਮੁੜ ਦੁਬਾਰਾ ਜਿਹੜੀਆਂ ਉਹ ਸ਼ੁਰੂ ਹੋ ਸਕਦੀਆਂ ਆ। ਅਜੇ ਪਹਿਲੀਆਂ ਗਈਆਂ ਫਲਾਈਟਸ ਦਾ ਮਸਲਾ ਜਿਹੜਾ ਹਰਜੋਤ ਸਿੰਘ ਜੀ ਸੁਲਝਿਆ ਨਹੀਂ ਆ। ਜਿਹੜੇ ਕਹਿੰਦੇ ਵੀ ਐਡਮਿਨਿਸਟ੍ਰੇਟਿਵ ਐਰਰ ਦੇ ਨਾਲ
ਲੋਕ ਉੱਥੇ ਘੱਲ ਦਿੱਤੇ ਗਏ ਆ, ਉਹਨਾਂ ਨੂੰ ਵਾਪਸ ਲਿਆਉਣ ਤੋਂ ਵੀ ਇਨਕਾਰੀ ਆ ਤੇ ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਵੀ ਸਾਡੇ ਕੋਲ ਰਾਈਟ ਹੈਗਾ ਆ, ਅਸੀਂ ਰਿਜ਼ਰਵ ਕਰਦੇ ਉਸ ਰਾਈਟ ਨੂੰ ਵੀ ਕੱਲ ਤੋਂ ਜਿਹੜੀਆਂ ਫਲਾਈਟਸ ਆ ਉਹ ਦੁਬਾਰਾ ਸ਼ੁਰੂ ਜਿਹੜੀਆਂ ਉਹ ਕਰ ਸਕਦੇ ਹੈਗੇ ਆ। ਸੋ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ AEA ਏਲੀਅਨ ਐਨਮੀ ਐਕਟ ਦੇ ਤਹਿਤ ਜਿਹੜੀਆਂ ਫਲਾਈਟਸ ਆ ਉਸ ਦੇ ਬਾਰੇ ਜਿਹੜੀਆਂ ਹੋਰ ਨਿਊਜ਼ ਆ ਆਉਣੀਆਂ ਸ਼ੁਰੂ ਹੋਣਗੀਆਂ। ਵਾਈਟ ਹਾਊਸ ਨੇ ਲੈਬ ਲੀਕ ਨੂੰ ਲੈ ਕੇ ਇੱਕ ਟਰੂ ਪੈਂਡੇਮਿਕ origin ਐਕਸੈਸ ਕੋਵਿਡ ਵੈਬਸਾਈਟ ਤਿਆਰ ਕੀਤਾ ਆ। ਸੋ ਆਲਰੇਡੀ ਉਸ ਵੈਬਸਾਈਟ ਨੂੰ ਜਿਹੜਾ ਲਾਂਚ ਵੀ ਕਰ ਦਿੱਤਾ ਹੈਗਾ। US ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹ ਸਪਲਿਟ ਆ ਵੀ ਕਰੋਨਾ ਵਾਇਰਸ ਕਿੱਦਾਂ ਜਿਹੜਾ ਸ਼ੁਰੂ ਹੋਇਆ। ਬਹੁਤ ਸਾਰੇ ਜਿਹੜੇ ਅਮਰੀਕਨਸ ਆ ਉਹ ਲੈਬ ਐਕਸੀਡੈਂਟ ਇਨ ਚਾਈਨਾ ਉਸ ਨੂੰ ਬਲੇਮ ਕਰ ਰਹੇ ਹੈਗੇ ਆ, ਪਰ ਟਰੰਪ ਹੁਣੀ ਪਹਿਲੇ ਦਿਨ ਤੋਂ ਹੀ ਕਹਿ ਰਹੇ ਸੀ ਵੀ ਨਹੀਂ, ਇਹ ਚਾਈਨਾ ਵੱਲੋਂ ਜਿਹੜਾ ਆ ਇਹ ਆਇਆ ਹੈਗਾ। ਉਹਨਾਂ ਨੇ ਵੱਖ-ਵੱਖ ਨਾਮ ਦੇ ਕੇ ਵੀ ਇਸ ਨੂੰ ਪੁਕਾਰਿਆ ਸੀਗਾ। ਸੋ ਅੱਜ ਉਹਨਾਂ ਨੇ ਵਾਈਟ ਹਾਊਸ ਨੇ ਇਹ ਪੂਰੇ ਦਾ ਪੂਰਾ ਵੈਬਸਾਈਟ ਨਵਾਂ ਜਿਹੜਾ ਆ ਉਹ ਜਿਹੜਾ ਵਾਈਟ ਹਾਊਸ ਦਾ ਰਿਲੀਜ਼ ਕੀਤਾ ਆ, ਜਿਹਦੇ ਵਿੱਚ ਪੂਰਾ ਕਿੱਦਾਂ ਉਹਦਾ origin ਹੋਇਆ, ਕਿੱਦਾਂ ਜੋ ਡਾਕਟਰ ਫੌਸ਼ੀ ਸੀਗੇ ਜੋ ਸਾਬਕਾ ਸੀਨੀਅਰ ਜਿਹੜੇ ਸੀਨੀਅਰ ਉਹਦੇ ਹੈੱਡ ਸੀਗੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਆਫਿਸ NIH ਦੇ। ਸੋ ਉਹਨਾਂ ਨੇ ਕਿਸ ਤਰ੍ਹਾਂ ਵੀ ਲੋਕਾਂ ਨੂੰ ਸਟ੍ਰਿਕਟ ਰੈਗੂਲੇਸ਼ਨਸ ਜਾਰੀ ਕੀਤੀਆਂ, 1 ਮਿਲੀਅਨ ਦੇ ਕਰੀਬ ਲੋਕਾਂ ਦੀ ਮੌਤ ਹੋਈ। ਸੋ ਇਹ ਸਾਰੇ ਦੇ ਸੰਬੰਧ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਜਿਹੜਾ ਵੈਬਸਾਈਟ ਆ ਪੂਰਾ ਜਿਹੜਾ ਆ ਉੱਤੇ ਰਿਲੀਜ਼ ਕੀਤਾ ਆ, ਜਿਹਦੇ ਵਿੱਚ ਪੂਰੀ ਇਨਸੀਡੈਂਟ ਜਿੱਥੋਂ ਸ਼ੁਰੂਆਤ ਹੋਈ ਤੇ ਐਂਡ ਤੱਕ ਜਿਹੜਾ ਸਾਰਾ ਕੁਝ ਦੱਸਿਆ ਗਿਆ ਹੈਗਾ ਆ। ਤੇ ਇਸ ਸੰਬੰਧ ਦੇ ਵਿੱਚ ਰਿਪਰੈਜ਼ੈਂਟੇਟਿਵ ਜੇਮਸ ਕੋਮਰ ਕੰਟੱਕੀ ਤੋਂ ਆ, ਉਹਨਾਂ ਨੇ ਇਹ ਕਿਹਾ ਵੀ ਟਰੰਪ ਉਹਨਾਂ ਨੇ ਬਹੁਤ ਵਧੀਆ ਇਹ ਡਿਸੀਜਨ ਲਿਆ ਤਾਂ ਕਿ ਲੋਕਾਂ ਨੂੰ COVID-19 ਪੈਂਡੇਮਿਕ ਦੀ ਸਚਾਈ ਜੋ ਆ ਉਹ ਪਤਾ ਲੱਗ ਸਕੇ। ਜੀ, AI ਨੇ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਵੀ ਨਕਲੀ ਜੌਬ ਸੀਕਰਸ ਦਾ ਨਾਲ ਮਾਰਕੀਟ ਨੂੰ ਫਲੱਡ ਕਰ ਦਿੱਤਾ ਆ। ਰੀਸੈਂਟਲੀ ਲਿੰਕਡਇਨ ਦੇ ਉੱਤੇ ਇੱਕ ਡੇਵਿਡ ਨਾਂ ਦੇ ਬੰਦੇ ਦੇ ਦੁਆਰਾ ਪੋਸਟ ਜਿਹੜੀ ਉਹ ਪਾਈ ਗਈ, ਵੀਡੀਓ ਪਾਈ ਗਈ। ਕਹਿੰਦੇ ਵੀ ਉਹ ਇੰਟਰਵਿਊ ਲੈਣ ਲੱਗਾ ਸੀ ਕਿਸੇ ਦੀ, ਤੇ ਜਿਹੜਾ ਮੋਹਰੇ ਇਨਸਾਨ ਬੈਠਾ ਸੀ ਉਸ ਨੇ ਡੀਪ ਫੇਕ ਫੋਟੋ ਜਿਹੜੀ ਆ AI ਦੀ ਵਰਤੋਂ ਕਰਦੇ ਹੋਏ ਜਿਹੜੀ ਉਹ ਲਾਈ। ਕਹਿੰਦਾ ਵੀ ਮੈਨੂੰ ਜਦ ਸ਼ੱਕ ਪਿਆ ਤਾਂ ਮੈਂ ਉਹਨੂੰ ਕਿਹਾ ਵੀ ਇਹ ਆਪਣਾ ਹੱਥ ਭਾਈ ਆਪਣੇ ਮੂੰਹ ਦੇ ਮੋਹਰੇ ਕਰ ਤਾਂ ਜੋ ਜਿਹੜਾ ਫਿਲਟਰ ਆ ਉਹ ਹਟੇ, ਕਿਉਂਕਿ ਉਹਨੂੰ ਲੱਗ ਰਿਹਾ ਸੀ, ਸ਼ੱਕ ਸੀ ਵੀ ਇਹ ਫਿਲਟਰ ਦੀ ਵਰਤੋਂ ਜਿਹੜੀ ਉਹ ਕੀਤੀ ਜਾ ਰਹੀ ਆ। ਉਸਨੇ ਜਦੋਂ ਨਾ ਕਰ ਦਿੱਤੀ ਅੱਗੋਂ ਉਹਨਾਂ ਨੇ, ਤਾਂ ਉਹਨੇ ਇੰਟਰਵਿਊ ਜਿਹੜੀ ਉਹ ਖਤਮ ਕਰ ਦਿੱਤੀ ਆ। ਸੋ ਕਹਿੰਦੇ ਵੀ ਸਕੈਮਰਸ ਇਸ ਟਾਈਮ ਬਹੁਤ ਹੀ ਸੋਫਿਸਟੀਕੇਟਡ AI ਜਿਹੜੀਆਂ ਟੂਲਸ ਆ ਉਹਨਾਂ ਦੀ ਵਰਤੋਂ ਜਿਹੜੀ ਉਹ ਕਰ ਰਹੇ ਆ। ਕਹਿੰਦੇ ਵੀ ਸਮਟਾਈਮਸ ਇਟ ਟੇਕਸ ਅ ਹੈਕਰ ਟੂ ਫਾਈਂਡ ਅ ਹੈਕਰ, ਡੇਵਿਡ ਨੇ ਬਾਅਦ ਦੇ ਵਿੱਚ ਜਿਹੜਾ ਉਹ ਆਖਿਆ। ਸੋ ਕਹਿੰਦੇ ਵੀ AI ਦੀ ਵਰਤੋਂ ਕਰਦੇ ਹੋਏ ਬਹੁਤ ਸਾਰੇ ਜਿਹੜੇ ਲੋਕ ਆਪਣੀ ਅਪੀਅਰੈਂਸ ਨੂੰ ਬਦਲ ਰਹੇ ਆ, ਆਪਣੀਆਂ ਪ੍ਰੋਫਾਈਲਸ ਜਿਹੜੀਆਂ ਉਹ ਨਕਲੀ ਤਿਆਰ ਕਰ ਰਹੇ ਆ ਤਾਂ ਜੋ ਜਿਹੜੀਆਂ ਰਿਮੋਟ ਜੌਬ ਪੋਸਟਿੰਗਸ ਆ ਉਹਨਾਂ ਦੇ ਲਈ ਵੱਧ ਤੋਂ ਵੱਧ ਅਪਲਾਈ ਜਿਹੜਾ ਉਹ ਕਰ ਸਕਣ। ਤੇ ਬਹੁਤ ਵਾਰੀ ਇਦਾਂ ਵੀ ਹੋਊਗਾ ਵੀ ਬਹੁਤ ਸਾਰੀਆਂ ਕੰਪਨੀਆਂ ਇਹਨਾਂ ਫਰਾਡਸਟਰਸ ਦੇ, ਇਹਨਾਂ ਸਕੈਮਰਸ ਦੇ ਅੜਿੱਕੇ ਜਿਹੜਾ ਆ ਉਹ ਚੜ ਜਾਣਗੀਆਂ। ਤੇ ਕਹਿੰਦੇ ਵੀ ਇਹ ਫਰਾਡਸਟਰ ਇਦਾਂ ਦੀ ਆੜ ਦੇ ਵਿੱਚ ਨਕਲੀ ਪ੍ਰੋਫਾਈਲ ਬਣਾ ਕੇ ਉਹਨਾਂ ਕੰਪਨੀਆਂ ਦੇ ਸੀਕ੍ਰੇਟਸ ਉਹ ਚੋਰੀ ਕਰ ਸਕਦੇ ਆ, ਜਾਂ ਮਾਲਵੇਅਰ ਆ ਜਾਂ ਵਾਇਰਸਿਸ ਆ ਉਹ ਉਹਨਾਂ ਦੀਆਂ ਕੰਪਨੀ ਦੇ ਕੰਪਿਊਟਰਸ ਦੇ ਵਿੱਚ ਉਹ ਕਰ ਸਕਦੇ ਹੈਗੇ ਆ। ਸੋ ਹੁਣ AI ਜਿੱਥੇ ਉਸਦੇ ਕਈ ਫਾਇਦੇ ਵੀ ਆ, ਉੱਥੇ ਉਸੇ ਹੀ ਇੰਡਸਟਰੀ ਦੇ ਵਿੱਚ AI ਦੀ ਵਰਤੋਂ ਕਰਦੇ ਹੋਏ ਉਹਨਾਂ ਨੂੰ ਸਕੈਮ ਕਰਨ ਦੀ ਵੀ ਜਿਹੜੀ ਆ ਜੌਬਸ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ। ਇੱਕ ਬੋਇੰਗ ਦਾ ਜਿਹੜਾ ਜਹਾਜ਼ ਆ ਉਹ ਚਾਈਨੀਜ਼ 에ਅਰਲਾਈਨ ਨੇ ਖਰੀਦਿਆ ਸੀਗਾ, ਤੇ ਜਦੋਂ ਉਹ ਚਾਈਨਾ ਪਹੁੰਚਿਆ ਤੇ ਉਹਨਾਂ ਨੇ ਉਹ ਜਹਾਜ਼ ਨੂੰ ਵਾਪਸ ਕਰ ਦਿੱਤਾ। ਕਹਿੰਦੇ ਵੀ ਟ੍ਰੇਡ ਵਾਰ ਚੱਲ ਰਿਹਾ ਹੈਗਾ, ਇਸ ਕਰਕੇ ਅਸੀਂ ਇਹ ਜਿਹੜੇ ਜਹਾਜ਼ ਆ ਉਹ ਨਹੀਂ ਖਰੀਦ ਰਹੇ ਹੈਗੇ। ਸੋ ਬਿਲਕੁਲ ਹੀ ਕਹਿੰਦੇ ਬ੍ਰੈਂਡ ਨਿਊ ਬੋਇੰਗ ਇਹ ਟ੍ਰੇਡ ਵਾਰ ਦੇ ਵਿੱਚ ਹੁਣ ਚਾਈਨਾ ਤੇ US ਦੇ ਵਿੱਚ ਚੱਲ ਰਹੀ ਆ, ਉਹ ਫਸ ਗਿਆ ਹੈਗਾ। ਸੋ ਪਲੇਨ ਬੋਇੰਗ ਦਾ ਜੋ ਚਾਈਨਾ ਫੈਸਿਲਿਟੀ ਆ ਯੋਸ਼ਨ ਉੱਥੇ ਪਹੁੰਚਿਆ ਤੇ ਉਹ ਤੋਂ ਬਾਅਦ ਇਸ ਨੂੰ ਰਿਟਰਨ ਕਰ ਦਿੱਤਾ ਗਿਆ ਹੈਗਾ। ਸੋ ਬੋਇੰਗ ਨੂੰ ਟ੍ਰੇਡ ਵਾਰ ਦੇ ਸੰਬੰਧ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਘਾਟਾ ਪਊਗਾ। 3 737 ਮੈਕਸ ਜੈਟਸ ਆਰਡਰ ਕੀਤੇ ਗਏ ਸੀ ਚਾਈਨਾ ਵੱਲੋਂ। ਇਸ ਤੋਂ ਬਿਨਾਂ ਹੋਰ ਵੀ ਕਹਿੰਦੇ ਕਾਫੀ ਵੱਡੀ ਗਿਣਤੀ 'ਚ ਇਹਨਾਂ ਨੇ ਆਰਡਰ ਕੀਤੇ ਸੀ, ਪਰ ਪਹਿਲਾਂ ਇਹ ਸ਼ਿਪਮੈਂਟ ਗਈ ਸੀ ਜਿਸ ਨੂੰ ਉਹਨਾਂ ਨੇ ਰਿਟਰਨ ਕਰ ਦਿੱਤਾ ਹੈਗਾ। ਮਿਨਿਸਟਰੀ ਆਫ ਫੋਰਨ ਅਫੇਅਰ ਆਫ ਦਾ ਪੀਪਲ ਰਿਪਬਲਿਕ ਆਫ ਚਾਈਨਾ ਉਹਨਾਂ ਨੇ ਇਹ ਦੱਸਿਆ ਵੀ ਮੈਨੂੰ ਤਾਂ ਹਜੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ, ਪਰ ਰਿਪੋਰਟਸ ਜ਼ਰੂਰ ਇਹ ਆਈਆਂ ਹੈਗੀਆਂ ਵੀ ਟੈਰਿਫਸ ਨੂੰ ਲੈ ਕੇ ਚਾਈਨਾ ਵਾਲਿਆਂ ਨੇ ਬੋਇੰਗ ਦੇ ਜਹਾਜ਼
ਜੋ ਡਿਲੀਵਰ ਹੋਣਾ ਸੀ ਉਸ ਨੂੰ ਉੱਥੋਂ ਵਾਪਸ ਕਰ ਦਿੱਤਾ। ਜੀ। ਮਰਸੈਡ ਦੇ ਵਿੱਚ ਸਿਟੀ ਆਫ ਮਰਸੈਡ ਨਵੇਂ ਜਿਹੜੇ ਰੈੱਡ ਲਾਈਟ ਰਨਿੰਗ ਕੈਮਰਾਜ਼ ਆ ਉਹ ਇੰਸਟਾਲ ਕਰ ਰਹੀ ਆ। ਮਰਸੈਡ ਪੁਲਿਸ ਡਿਪਾਰਟਮੈਂਟ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਸਾਂਝੇ ਕਰਦੇ ਹੋਏ ਕਿਹਾ ਵੀ 21 ਅਪ੍ਰੈਲ ਤੋਂ ਇਹ ਜਿਹੜਾ ਇਹਨਾਂ ਦਾ ਪ੍ਰੋਗਰਾਮ ਚਾਲੂ ਹੋਵੇਗਾ। ਇਹ ਨਵਾਂ ਆਟੋਮੇਟਿਡ ਟ੍ਰੈਫਿਕ ਸੇਫਟੀ ਪ੍ਰੋਗਰਾਮ ਆ। ਕਹਿੰਦੇ ਵੀ ਰੈਕਲੈਸ ਸਪੀਡਿੰਗ ਤੇ ਰੈੱਡ ਲਾਈਟ ਰਨਿੰਗ ਉਸ ਨੂੰ ਇਹ ਨੱਥ ਪਾਉਣ ਦੇ ਲਈ 2 ਰੈੱਡ ਲਾਈਟ ਕੈਮਰਾਜ਼ ਖਾਸ ਤੌਰ ਦੇ ਉੱਤੇ 16th ਤੇ ਆਰ ਸਟਰੀਟ ਦੇ ਉੱਤੇ ਇੰਟਰਸੈਕਸ਼ਨ ਦੇ ਉੱਤੇ ਇੰਸਟਾਲ ਕੀਤੇ ਗਏ ਹੈਗੇ ਆ। ਅਧਿਕਾਰੀਆਂ ਨੇ ਕਿਹਾ ਵੀ ਹੁਣ 30 ਦਿਨ ਦੀ ਮੌਲਤ ਦਿੱਤੀ ਜਾਂਦੀ ਹੈ ਸਾਰਿਆਂ ਨੂੰ ਵੀ ਆਪਣੀਆਂ ਹੈਬਿਟਸ ਜਿਹੜੀਆਂ ਉਹ ਚੇਂਜ ਕਰ ਲਓ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਤੁਹਾਨੂੰ ਘਰਿਓ ਘਰੀ ਆਪਣੇ ਆਪ ਜਿਹੜੀਆਂ ਆ ਸਾਈਟੇਸ਼ਨਸ ਆ ਉਹ ਮਿਲਣੀਆਂ ਜਿਹੜੀਆਂ ਉਹ ਸ਼ੁਰੂ ਹੋਣਗੀਆਂ। ਸੋ ਸਿਟੀ ਨੇ ਕਹਿੰਦੇ ਵੀ ਇੱਕ ਵੀਰਾ ਮੋਬਿਲਿਟੀ ਕਰਕੇ ਕੰਪਨੀ ਆ ਉਹਨਾਂ ਦੇ ਨਾਲ ਇਸ ਪ੍ਰੋਗਰਾਮ ਦੇ ਤਹਿਤ ਪਾਰਟਨਰ ਜਿਹੜਾ ਉਹ ਕੀਤਾ ਆ ਜੋ ਕਿ ਇਹਨਾਂ ਇਮੇजेस ਤੇ ਵੀਡੀਓਜ਼ ਨੂੰ ਕੈਪਚਰ ਕਰਕੇ ਲਾ ਐਨਫੋਰਸਮੈਂਟ ਨੂੰ ਰਿਵਿਊ ਦੇ ਲਈ ਘੱਲਣਗੇ ਤੇ ਜੇ ਉਹ ਵੈਰੀਫਾਈ ਕਰਦੇ ਆ ਫਿਰ ਸਾਈਟੇਸ਼ਨ ਡਰਾਈਵਰ ਤੱਕ ਉਹਦੇ ਘਰ ਤੱਕ ਉਹਦੇ ਐਡਰੈਸ ਦੇ ਉੱਤੇ ਜਿਹੜੀ ਉਹ ਘੱਲ ਦਿੱਤੀ ਜਾਵੇਗੀ। ਕੈਮਰਾਜ਼ ਨੂੰ ਲੈ ਕੇ ਰੌਲਾ ਰੱਪਾ ਤਾਂ ਵੈਸੇ ਕਾਫੀ ਪੈਂਦਾ ਰਹਿੰਦਾ ਆ ਪਰ ਇਹ ਹੁਣ ਨਵੇਂ ਜਿਹੜੇ ਰੈੱਡ ਕੈਮਰਾਜ਼ ਮਰਸੈਡ ਵਾਲੇ ਜਿਹੜਾ ਖਾਸ ਕਰਕੇ ਧਿਆਨ ਦੇਣ ਵੀ ਉੱਥੇ ਨਵੇਂ ਜਿਹੜੇ ਉਹ ਲੱਗਣ ਜਾ ਰਹੇ ਆ। 2 ਨੌਟੈਨੋ ਗੈਂਗ ਦੇ ਜਿਹੜੇ ਮੈਂਬਰਸ ਆ ਉਹ ਮੈਰੀਜ਼ਵਿਲ ਯੂਨੀਵਰਸਿਟੀ ਏਰੀਆ ਉੱਥੇ ਅਰੈਸਟ ਕੀਤੇ ਗਏ ਆ। ਇਹ ਜਿਹੜਾ ਆਪਰੇਸ਼ਨ ਸੀ ਜੁਆਇੰਟਲੀ ਯੂਬਾ ਕਾਉਂਟੀ ਪ੍ਰੋਬੇਸ਼ਨ ਡਿਪਾਰਟਮੈਂਟ ਤੇ ਯੂਬਾ ਕਾਉਂਟੀ ਸ਼ੈਰਿਫ ਆਫਿਸ ਪ੍ਰੋਬਲਮ ਓਰੀਐਂਟਡ ਪੁਲਿਸਿੰਗ ਟੀਮ ਵੱਲੋਂ ਕੀਤਾ ਗਿਆ ਸੀ। ਯੂਬਾ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਇਹ ਦੱਸਿਆ ਵੀ 18 ਸਾਲਾਂ ਦਾ ਰੇਮੰਡ ਹਰਨਾਂਡੇਜ਼ ਜੋ ਮੈਰੀਜ਼ਵਿਲ ਦਾ ਰਹਿਣ ਵਾਲਾ ਆ ਤੇ ਇੱਕ ਯੂਬਨਲ ਸਸਪੈਕਟ ਦੋਨਾਂ ਨੂੰ ਅਰੈਸਟ ਕੀਤਾ ਗਿਆ 5900 ਬਲਾਕ ਆਫ ਪਾਰਕ ਐਵਨਿਊ ਤੇ ਪ੍ਰੋਬੇਸ਼ਨ ਕੰਪਲਾਈਂਸ ਸਰਚ ਦੇ ਦੌਰਾਨ ਇਹਨਾਂ ਕੋਲੋਂ ਇੱਕ ਅਸੌਲਟ ਰਾਈਫਲ ਤੇ ਇੱਕ ਪੋਲੀਮਰ 80 ਹੈਂਡਗਨ ਤੇ ਹੋਰ ਗੋਸਟ ਗਨਸ ਵੀ ਪ੍ਰਾਪਤ ਕੀਤੀਆਂ ਗਈਆਂ ਹੈਗੀਆਂ। ਦੋਨੋਂ ਜਿਹੜੇ ਸਸਪੈਕਟ ਆ ਇਹਨਾਂ ਦੇ ਉੱਤੇ ਮਲਟੀਪਲ ਫਾਇਰ ਆਰਮਸ ਰਿਲੇਟਡ ਚਾਰਜਸ ਲਾਏ ਜਾ ਰਹੇ ਹੈਗੇ ਆ। ਯੂਬਾ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਦੱਸਿਆ ਵੀ ਇਹ ਅਰੈਸਟ ਪ੍ਰੂਵ ਕਰਦੇ ਆ ਵੀ ਜਿਹੜੀ ਯੂਬਾ ਸਿਟੀ ਦੀ ਪੁਲਿਸ ਡਿਪਾਰਟਮੈਂਟ ਆ ਸ਼ੈਰਿਫ ਡਿਪਾਰਟਮੈਂਟ ਆ ਪੂਰੀ ਐਕਟਿਵ ਹੈਗੀ ਆ ਗੈਂਗ ਰਿਲੇਟਡ ਜੋ ਕ੍ਰਾਈਮ ਆ ਉਹਨਾਂ ਨੂੰ ਫਾਈਟ ਕਰਨ ਦੇ ਲਈ ਤੇ ਇਸੇ ਤਰ੍ਹਾਂ ਜੋ ਇਲੀਗਲ ਫਾਇਰ ਆਰਮਸ ਹੈਗੇ ਕਮਿਊਨਿਟੀ ਦੇ ਵਿੱਚ ਉਸ ਨੂੰ ਘਟਾਉਣ ਦੇ ਲਈ। ਜੀ। ਸਟੂਡੈਂਟ ਵੀਜ਼as ਨੂੰ ਲੈ ਕੇ ਹਰਜੋਤ ਸਿੰਘ ਜੀ ਖਬਰ ਚੱਲਦੀ ਰਹੀ ਆ ਵੀ 300 ਤੋਂ ਵੱਧ ਜਿਹੜੇ ਸਟੂਡੈਂਟ ਵੀਜ਼ਾਸ ਰਿਵੋਕ ਕੀਤੇ ਗਏ ਆ ਪਰ ਕਹਿੰਦੇ ਵੀ ਜੇ ਵੱਖ-ਵੱਖ ਹੋਰ ਆਰਗੇਨਾਈਜੇਸ਼ਨਸ ਦੀ ਮੰਨੀ ਜਾਵੇ ਤਾਂ ਕਹਿੰਦੇ ਇਹ ਆંકੜਾ ਇਹਦੇ ਨਾਲੋਂ ਕਈ ਗੁਣਾ ਵੱਧ ਹੈਗਾ ਆ। ਇੱਕ ਜਿਹੜੀ ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਦੇ ਆંકੜਿਆਂ ਦੇ ਮੁਤਾਬਕ 4700 ਸਟੂਡੈਂਟਸ ਹੁਣ ਤੱਕ ਯੂਐਸ ਦੇ ਵਿੱਚੋਂ ਆਈਸ ਨੇ ਜਿਹੜਾ ਮੇਨਟੇਨ ਕਰਦੇ ਨੇ ਡਾਟਾਬੇਸ ਜਿਸ ਨੂੰ ਸਰਵਿਸ ਆਈਡੀ ਆਖਿਆ ਜਾਂਦਾ ਆ ਉਹਦੇ ਤਹਿਤ 4700 ਸਟੂਡੈਂਟਸ ਰਿਮੂਵ ਕੀਤੇ ਗਏ ਆ। ਇੱਕ ਹੋਰ ਸੰਸਥਾ ਨੈਸ਼ਨਲ ਐਸੋਸੀਏਸ਼ਨ ਆਫ ਫੋਰਨ ਸਟੂਡੈਂਟ ਐਡਵਾਈਜ਼ਰਸ ਉਹ ਐਸਟੀਮੇਟ ਕਰਦੇ ਆ ਵੀ 1400 ਸਟੂਡੈਂਟ ਦੇ ਵੀਜ਼ਾ ਰਿਵੋਕ ਕਰਕੇ ਉਹ ਡੈਪੂਟੇਸ਼ਨ ਉਹਨਾਂ ਨੂੰ ਜਿਹੜੀਆਂ ਉਹ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਇੱਕ ਹੋਰ ਇਨਸਾਈਡ ਹਾਇਰ ਐਡ ਇਹ ਯੂਐਸ ਬੇਸਡ ਹਾਇਰ ਐਜੂਕੇਸ਼ਨ ਪਬਲੀਕੇਸ਼ਨ ਹੈ ਇਹ ਕਹਿੰਦੀ ਹੈ ਵੀ 1499 ਸਟੂਡੈਂਟਸ ਆ ਉਹ 17 ਅਪ੍ਰੈਲ ਤੱਕ ਆਪਣੇ ਵੀਜ਼ੇ ਜਿਹੜੇ ਆ ਉਹ ਲੂਜ਼ ਕਰ ਚੁੱਕੇ ਆ। 250 ਦੇ ਤਕਰੀਬਨ 240 ਤੋਂ ਵੱਧ ਯੂਨੀਵਰਸਿਟੀ ਤੇ ਕਾਲਜਿਸ ਆਲ ਅਕ੍ਰੋਸ ਯੂਐਸ ਉਹਨਾਂ ਦੇ ਵਿੱਚ ਸਟੂਡੈਂਟਸ ਦੇ ਵੀਜ਼ੇ ਜਿਹੜੇ ਆ ਉਹਨਾਂ ਨੂੰ ਰਿਵੋਕ ਕੀਤਾ ਗਿਆ ਆ ਜਿੱਥੇ ਪ੍ਰੈਸਟੀਜੀਅਸ ਯੂਨੀਵਰਸਿਟੀਜ਼ ਪ੍ਰਾਈਵੇਟ ਯੂਨੀਵਰਸਿਟੀਜ਼ ਹਾਰਵਰਡ ਸਟੈਨਫੋਰਡ ਤੇ ਕਈ ਪਬਲਿਕ ਕਾਲਜ ਇੰਸਟੀਟਿਊਸ਼ਨ ਓਹਾਇਓ ਸਟੇਟ ਯੂਨੀਵਰਸਿਟੀ ਮੈਰੀਲੈਂਡ ਬਹੁਤ ਸਾਰੇ ਜਿਹੜੇ ਲਿਬਰਲ ਆਰਟ ਕਾਲਜਿਸ ਛੋਟੇ ਵੱਡੇ ਆ ਉਹਨਾਂ ਦੇ ਵੀ ਸਟੂਡੈਂਟਸ ਦੇ ਵੀਜ਼ੇ ਜਿਹੜੇ ਆ ਉਹ ਰਿਵੋਕ ਹੋਏ ਨੇ। ਸੋ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਸਟੂਡੈਂਟ ਉਹਨਾਂ ਨੇ ਰਿਪੋਰਟ ਕੀਤਾ ਆ ਵੀ ਉਹਨਾਂ ਦਾ ਜਿਹੜਾ ਲੀਗਲ ਸਟੇਟਸ ਸੀਗਾ ਯੂਐਸ ਦੇ ਵਿੱਚ ਵਿਦਆਊਟ ਐਨੀ ਨੋਟਿਸ ਉਹ ਟਰਮੀਨੇਟ ਕਰ ਦਿੱਤਾ ਗਿਆ ਆ। ਜੇ ਦੇਖਿਆ ਜਾਵੇ ਤਾਂ ਹਾਈ ਪ੍ਰੋਫਾਈਲ ਕੇਸ ਜਿਹੜੇ ਆ ਪ੍ਰੋ ਪੈਲਸਤੀਨ ਜਾਂ ਗਾਜ਼ਾ ਵਾਰ ਦੇ ਉਲਟ ਪ੍ਰੋਟੈਸਟ ਕਰਨ ਵਾਲੇ ਲੋਕਾਂ ਦੇ ਉੱਤੇ ਸਭ ਤੋਂ ਵੱਡੀ ਜਿਹੜੀ ਗਾਜ ਆ ਉਹ ਡਿੱਗੀ ਹੈਗੀ ਆ। ਏਰੀਏ ਦੇ ਵਿੱਚ ਇਸ ਟਾਈਮ ਜਿਹੜਾ ਜੌਬਸ ਦਾ ਸਲੰਪ ਚੱਲ ਰਿਹਾ ਹੈਗਾ ਕਹਿੰਦੇ ਵੀ ਲਗਾਤਾਰ ਹਰ ਮਹੀਨੇ ਜੌਬਸ ਲੂਜ਼ ਹੋ ਰਹੀਆਂ। ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਹਜ਼ਾਰਾਂ ਜੌਬਸ ਜਨਵਰੀ ਫਰਵਰੀ ਮਾਰਚ 3 ਮਹੀਨਿਆਂ ਦੇ ਵਿੱਚ ਲਾਸ ਹੋਈਆਂ ਹੈਗੀਆਂ ਬਲਕਿ ਕਹਿੰਦੇ ਯੂਐਸਏ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਜੌਬਸ
ਐਡ ਹੋਈਆਂ, ਪਰ ਕੈਲੀਫੋਰਨੀਆ ਤੇ ਖਾਸ ਕਰਕੇ ਬੇ ਏਰੀਏ ਦੇ ਵਿੱਚ ਆਈਟੀ ਇੰਡਸਟਰੀ ਬਹੁਤ ਵੱਡੀ ਗਿਣਤੀ 'ਚ ਜਿਹੜੀ ਆ ਹਿੱਟ ਹੋ ਰਹੀ ਆ ਤੇ ਉੱਥੇ ਜੌਬਸ ਲੋਕਾਂ ਦੀਆਂ ਜਾ ਰਹੀਆਂ। ਇਹ ਸੈਨ ਹੋਜ਼ੇ ਮਰਕਰੀ ਨਿਊਜ਼ ਰਿਪੋਰਟ ਕਰ ਰਹੀ ਹੈਗੀ ਆ। ਜੀ, ਰਾਸ਼ਟਰਪਤੀ ਟਰੰਪ ਫੈਡਰਲ ਰਿਜ਼ਰਵ ਦੇ ਚੇਅਰ ਜਰੋਮ ਪਾਵਲ ਉਹਨਾਂ ਨੂੰ ਲਾਉਣ ਦੇ ਲਈ ਕਹਿੰਦੇ ਵੀ ਇਸ ਟਾਈਮ ਸਟੱਡੀ ਕਰ ਰਹੇ ਆ, ਆਪਣੇ ਐਡਵਾਈਜ਼ਰਸ ਦੇ ਨਾਲ ਜਿਹੜੇ ਆ ਉਹ ਸਲਾਹ ਕਰ ਰਹੇ ਆ ਵੀ ਜਰੋਮ ਪਾਵਲ ਨੂੰ ਕਿੱਦਾਂ ਉਹਨਾਂ ਦੀ ਕੁਰਸੀ ਤੋਂ ਲਾਇਆ ਜਾ ਸਕੇ। 90 ਸਾਲ ਦੇ ਵਿੱਚ ਅਜੇ ਤੱਕ ਕਦੀ ਇਦਾਂ ਦੀ ਨੌਬਤ ਨਹੀਂ ਆਈ, ਅਨਲੈਸ ਕਹਿੰਦੇ ਵੀ ਕਿਸੇ ਦੇ ਉੱਤੇ ਬ੍ਰਾਈਬਰੀ, ਮੈਲਫੀਸੈਂਸ, ਕਰਪਸ਼ਨ ਦੇ ਜਿਹੜੇ ਚਾਰजेस ਹੋਣ। ਉਹ ਤੋਂ ਬਗੈਰ ਅਜਿਹੇ ਅਦਾਰਿਆਂ ਦੇ ਵਿੱਚੋਂ ਜਿਹੜੇ ਚੇਅਰਮੈਨਸ ਆ ਉਹਨਾਂ ਨੂੰ ਨਹੀਂ ਲਾਇਆ ਜਾਂਦਾ ਹੈਗਾ। ਜੇ ਦੱਸਦੇ ਜਾਈਏ 2017 ਦੇ ਵਿੱਚ ਰਾਸ਼ਟਰਪਤੀ ਟਰੰਪ ਹੀ ਸੀਗੇ ਜਿਨ੍ਹਾਂ ਨੇ ਫੈਡ ਦੇ ਜਿਹੜੇ ਚੇਅਰ ਜਰੋਮ ਪਾਵਲ ਆ ਉਹਨਾਂ ਨੂੰ ਇਸ ਅਹੁਦੇ ਦੇ ਉੱਤੇ ਲਿਆਂਦਾ ਸੀ। ਇਹਨਾਂ ਦੀ ਜਿਹੜੀ ਫੈਡ ਦੀ ਚੇਅਰ ਦੀ ਕਹਿ ਸਕਦੇ ਵੀ ਇਹਨਾਂ ਦੀ ਮਿਆਦ ਆ ਉਹ 15 ਮਈ 2026 ਨੂੰ ਪੁੱਗਣੀ ਆ। ਉਦੋਂ ਇਹ ਬਾਹਰ ਜਿਹੜੇ ਉਹ ਜਾਣਗੇ, ਅਸਤੀਫਾ ਜਿਹੜਾ ਉਦੋਂ ਇਹਨਾਂ ਦੀ ਜਿਹੜਾ ਕਾਰਜਕਾਲ ਆ ਉਹ ਖਤਮ ਹੋ ਜਾਊਗਾ। ਸੋ ਪਾਵਲ ਹੁਣਾਂ ਨੇ ਵਾਰਨ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਦੀ ਟ੍ਰੇਡ ਵਾਰ ਦੇ ਬਾਬਤ ਵੀ ਇਹਦੇ ਨਾਲ ਹਾਈ ਇਨਫਲੇਸ਼ਨ ਤੇ ਗਰੋਥ ਜਿਹੜੀ ਉਹ ਸਲੋਵਰ ਹੋਊਗੀ। ਉਹ ਗੱਲ ਨੂੰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਬੜਾ ਪਚਾਇਆ ਨਹੀਂ ਤੇ ਉਹ ਕਹਿੰਦੇ ਵੀ ਟਰਮੀਨੇਸ਼ਨ ਕੈਨਟ ਕਮ ਫਾਸਟ ਇਨਫ। ਆਪਾਂ ਇਸ ਦੇ ਬਾਰੇ ਪਹਿਲਾਂ ਵੀ ਆ ਗੱਲ ਜਿਹੜੀ ਉਹ ਕਰ ਚੁੱਕੇ ਆ। ਉੱਦਾਂ ਕਹਿੰਦੇ ਵੀ ਕੀ ਰਾਸ਼ਟਰਪਤੀ ਟਰੰਪ ਫਾਇਰ ਕਰ ਸਕਦੇ ਆ ਪਾਵਲ ਨੂੰ। ਕਹਿੰਦੇ ਵੀ ਇੱਕ ਲੈਂਡਮਾਰਕ ਰੂਲਿੰਗ ਹੋਈ ਸੀ ਸੁਪਰੀਮ ਕੋਰਟ ਦੀ 1935 ਦੇ ਵਿੱਚ, ਜਿਹਦੇ ਨਾਲ ਅਫਰਮ ਕੀਤਾ ਗਿਆ ਸੀ ਵੀ ਕਾਂਗਰਸ ਦੀ ਅਥਾਰਟੀ ਆ ਇੰਡੀਪੈਂਡੈਂਟ ਫੈਡਰਲ ਏਜੰਸੀਜ਼ ਨੂੰ ਕ੍ਰੀਏਟ ਕਰਨ ਦੀ, ਉਹਦੇ ਬੋਰਡ ਮੈਂਬਰਸ ਦੀ, ਤੇ ਕਹਿੰਦੇ ਵੀ ਟਰਮ ਐਕਸਪਾਇਰ ਹੋਣ ਤੋਂ ਬਾਅਦ ਚ ਹੀ ਉਹਨਾਂ ਨੂੰ ਫੋਰਸ ਆਊਟ ਜਿਹੜਾ ਉਹ ਕੀਤਾ ਜਾ ਸਕਦਾ ਆ। ਸੌਰੀ, ਉਸ ਤੋਂ ਪਹਿਲਾਂ ਤਾਂ ਹੀ ਕੀਤਾ ਜਾ ਸਕਦਾ ਵੀ ਜੇ ਕੋਈ ਉਹਦੇ ਵਿੱਚ ਕਾਜ਼ ਹੋਵੇ। ਤੇ ਹੁਣ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਉਸ ਕਾਜ਼ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ ਤਾਂ ਜੋ ਜਰੋਮ ਪਾਵਲ ਆ ਉਹਨਾਂ ਨੂੰ ਉਹਨਾਂ ਦੇ ਅਹੁਦੇ ਦੀ ਮਿਆਦ ਪੁੱਗਣ ਤੋਂ ਪਹਿਲਾਂ ਲਾਂਭੇ ਜਿਹੜਾ ਉਹ ਕੀਤਾ ਜਾ ਸਕੇ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਆ। ਜਾਂਦੇ ਜਾਂਦੇ ਕੱਲ ਨੂੰ ਇਮੀਗ੍ਰੇਸ਼ਨ ਨਾਲ ਰਿਲੇਟਡ ਬਹੁਤ ਇੰਪੋਰਟੈਂਟ ਪ੍ਰੋਗਰਾਮ ਹੁੰਦਾ, ਅਪਡੇਟ ਇਮੀਗ੍ਰੇਸ਼ਨ, ਤੇ ਸਾਡੇ ਨਾਲ ਅਟਾਰਨੀ ਜੇ ਤਰੀਕਿਆਣਾ ਜੀ ਜੁੜਨਗੇ। ਸਟੂਡੈਂਟ ਵੀਜ਼ੇ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਵੀ ਟਰੰਪ ਉਹਨਾਂ ਦਾ ਜੋ ਵੀਜ਼ਾ ਕ੍ਰੈਕਡਾਊਨ ਆ ਉਹ ਇੰਡੀਅਨ ਸਟੂਡੈਂਟਸ ਦੇ ਉੱਤੇ ਬਹੁਤ ਜ਼ਿਆਦਾ ਆ। ਜਿੰਨੇ ਵੀ ਹੁਣ ਤੱਕ ਵੀਜ਼ੇ ਜਿਹੜੇ ਆ ਸਟੂਡੈਂਟਸ ਦੇ 1024 ਦੇ ਕਰੀਬ ਕੈਂਸਲ ਕੀਤੇ ਗਏ ਆ, ਉਹਨਾਂ ਚੋਂ 50% ਤੋਂ ਜ਼ਿਆਦਾ ਜੋ ਉਹ ਭਾਰਤੀ ਮੂਲ ਦੇ ਲੋਕ ਹੈਗੇ ਆ। OPT ਪ੍ਰੋਗਰਾਮ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਅਨਰੈਸਟ ਇਸ ਟਾਈਮ ਹੈਗਾ ਵੀ ਜੇ ਸਟੈਮ OPT ਨੂੰ ਖਤਮ ਕੀਤਾ ਜਾਂਦਾ ਆ ਫਿਰ ਇੱਥੇ ਕੋਈ ਪੜ੍ਹਨ ਨਹੀਂ ਆਊਗਾ, ਸਾਰੇ ਜਿਹੜੇ ਆ ਹੋਰ ਮੁਲਕਾਂ ਦੇ ਵਿੱਚ ਜਿਹੜੀ ਆ ਟਰਾਈ ਕਰਨਗੇ। ਸੋ ਜਿਹੜੇ ਸਟੂਡੈਂਟਸ ਆ ਇਸ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਅਪਸੈਟ ਆ, ਖਾਸ ਕਰਕੇ ਭਾਰਤੀ ਮੂਲ ਦੇ। ਇੰਡੀਆ ਦੇ ਵਿੱਚ ਜਿਹੜੇ ਟੈਕ ਵਰਕਰਸ ਇੰਡੀਆ ਦੇ ਹੈਗੇ ਇੱਥੇ, ਤੇ USA ਦੇ ਵਿੱਚ ਜੋ ਵੀਜ਼ੇ ਦੇ ਉੱਤੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਉੱਥੇ ਆਪੋਜੀਸ਼ਨ ਪਾਰਟੀਆਂ ਨੇ ਇੱਕ ਕਾਫੀ ਵੱਡਾ ਪ੍ਰੋਟੈਸਟ ਵੀ ਕੀਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇੰਡੀਆ ਵਾਲਿਆਂ ਨੂੰ ਇਨਸਲਟ ਕੀਤਾ ਜਾ ਰਿਹਾ ਆ, ਅਸੀਂ ਚੁੱਪ ਨਹੀਂ ਬੈਠਾਂਗੇ, ਸਾਡੀ ਡਿਗਨਿਟੀ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਸੱਟ ਮਾਰੀ ਗਈ ਹੈਗੀ ਆ, ਹਿਊਮੈਨਿਟੀ ਚਾਹੀਦੀ ਆ, ਨਾਟ ਹਿਊਮਿਲੀਏਸ਼ਨ। ਸੋ ਇਦਾਂ ਦੇ ਜਿਹੜੇ ਪ੍ਰੋਟੈਸਟ ਆ ਉਹ ਭਾਰਤ ਦੇ ਵਿੱਚ ਹੁਣੇ ਆਲਰੇਡੀ ਸ਼ੁਰੂ ਹੋ ਗਏ ਹੈਗੇ ਆ ਜੀ। ਤੇ ਮਾਰਕੀਟਸ ਦਾ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਜੇ ਹਾਲ ਆਪਣੇ ਦਰਸ਼ਕਾਂ ਦੇ ਨਾਲ ਸਾਂਝ ਪਾਉਂਦੇ ਜਾਈਏ ਸਰੋਤਿਆਂ ਨਾਲ, ਡਾਓ ਜੋਨ 500 ਤੇ 27 ਪੁਆਇੰਟ ਘਟ ਕੇ 39,142 ਤੇ ਵੀਕਐਂਡ ਤੋਂ ਪਹਿਲਾਂ ਬੰਦ ਹੋਇਆ। S&P 7 ਪੁਆਇੰਟ ਵੱਧ ਕੇ 5283, ਨੈਸਡੈਕ 21 ਪੁਆਇੰਟ ਘਟ ਕੇ 16,286 ਤੇ ਬੰਦ ਹੋਇਆ। ਸੋਨੇ ਦਾ ਭਾਅ $3328 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $65 ਪ੍ਰਤੀ ਬੈਰਲ, 10 ਈਅਰ ਯੀਲਡ 4.33%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 84,434 ਤੇ ਇਥੀਰੀਅਮ $1587 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 67 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 78 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਸੋ ਇੱਥੇ ਹੁਣ ਇਜਾਜ਼ਤ ਲੈਂਦੇ ਆ ਮੇਰੇ ਰਾਜਕੁਲਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ।